ਇੱਕ ਵਾਰੀ ਇੱਕ ਜਹਾਜ਼ ਸਮੁੰਦਰ ਦੇ ਵਿੱਚ ਗਰਕ ਹੋ ਗਿਆ। ਇੱਕ ਬੰਦਾ ਬਚਿਆ। ਉਹ ਬੰਦਾ ਜਦੋਂ ਗੋਤੇ ਖਾ ਕੇ ਸਮੁੰਦਰ ਦੇ ਕਿਨਾਰੇ ਪਹੁੰਚਿਆ ਤੇ ਅਸਮਾਨ ਵੱਲੋਂ ਵੇਖ ਕੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕੀਤਾ ਕਿ ਯਾ ਅੱਲਾ ਤੂੰ ਮੈਨੂੰ ਨਵੀਂ ਜ਼ਿੰਦਗੀ ਅਤਾ ਕੀਤੀ। ਲੇਕਿਨ ਅਗਲੇ ਹੀ ਲਮਹੇ ਉਹ ਥੋੜਾ ਜਿਹਾ ਪਰੇਸ਼ਾਨ ਹੋ ਗਿਆ ਕਿਉਂਕਿ ਸੱਜੇ ਖੱਬੇ ਉਹਨੇ ਵੇਖਿਆ ਤੇ ਨਾ ਉਹਨੂੰ ਉੱਥੇ ਕੋਈ ਆਬਾਦੀ ਨਜ਼ਰ ਆਈ ਤੇ ਨਾ ਕੋਈ ਇਨਸਾਨ। ਉਹਨੇ ਕਿਹਾ ਮੈਂ ਇੱਥੇ ਜ਼ਿੰਦਾ ਕਿਸ ਤਰ੍ਹਾਂ ਰਵਾਂਗਾ। 2-3 ਦਿਨ ਅੱਲਾਹ ਤਾਲਾ ਅੱਗੇ ਫਰਿਆਦ ਕਰਦਾ ਰਿਹਾ ਕਿ ਯਾ ਅੱਲਾ ਮੈਨੂੰ ਇੱਥੋਂ ਨਿਕਾਲ, ਮੇਰਾ ਕੋਈ ਵਾਪਸੀ ਦਾ ਕੋਈ ਜ਼ਰੀਆ ਬਣਾ ਤਾਂ ਕਿ ਮੈਂ ਆਪਣੇ ਘਰ ਅਹਿਲੋ ਅਯਾਲ ਤੱਕ ਪਹੁੰਚ ਸਕਾਂ ਜਾਂ ਕਿਸੇ ਆਬਾਦੀ ਵਿੱਚ ਪਹੁੰਚ ਜਾਵਾਂ ਜਿੱਥੇ ਮੈਨੂੰ ਕੋਈ ਖਾਣ ਪੀਣ ਦੀ ਸਹੂਲਤ ਮਿਲ ਜਾਏ ਜਾਂ ਰਹਿਣ ਸਹਿਣ ਦਾ ਨਿਜ਼ਾਮ ਮਿਲ ਜਾਏ। ਲੇਕਿਨ ਜਦੋਂ 3 ਦਿਨ ਤੱਕ ਉਹਨੇ ਵੇਖਿਆ ਕਿ ਉਹਦੀ ਹਾਲਤ ਜੂੰ ਕਿ ਤੂੰ ਰਹੀ, ਆਖਿਰਕਾਰ ਅੱਲਾਹ ਤਾਲਾ ਤੋਂ ਮਾਯੂਸ ਹੋ ਕੇ ਉੱਥੇ ਹੀ ਆਪਣੀ ਝੌਂਪੜੀ ਬਣਾਉਣਾ ਸ਼ੁਰੂ ਕਰ ਦਿੱਤੀ ਤੇ ਉਹਨੇ ਇਹ ਹੀ ਸਮਝ ਲਿਆ ਕਿ ਮੇਰੀ ਬਕੀਆ ਸਾਰੀ ਜ਼ਿੰਦਗੀ ਇੱਥੇ ਹੀ ਗੁਜ਼ਰਨੀ ਹੈ। ਉਹਨੇ ਸਾਹਮਣੇ ਵੇਖਿਆ ਤੇ ਸਮੁੰਦਰ ਦੇ ਕਿਨਾਰੇ ਇੱਕ ਮੱਛਲੀ ਤੈਰ ਰਹੀ ਸੀ। ਉਹਨੇ ਪਲਕ ਝਪਕਦਿਆਂ ਹੀ ਉਹਨੂੰ ਪਕੜ ਕੇ ਤੇ ਝੌਂਪੜੀ ਦੇ ਅੰਦਰ ਹੀ ਅੱਗ ਜਲਾ ਕੇ ਉਹਨੂੰ ਭੁੰਨ ਕੇ ਤੇ ਖਾ ਲਿਆ। ਜਦੋਂ ਪੇਟ ਦੀ ਪਿਆਸ ਬੁੱਝੀ ਤੇ ਸੱਜੇ ਖੱਬੇ ਉਹਨੇ ਵੇਖਿਆ ਤੇ ਉਹਨੂੰ ਦੂਰ ਤੋਂ ਇੱਕ ਪਾਈਨਐਪਲ ਦਾ ਬਾਗ ਨਜ਼ਰ ਆਇਆ। ਉੱਥੇ ਗਿਆ, ਬਹੁਤ ਸਾਰੇ ਪਾਈਨਐਪਲ ਤੋੜ ਕੇ ਤੇ ਵਾਪਸ ਜਦੋਂ ਝੌਂਪੜੀ ਦੇ ਕਰੀਬ ਪਹੁੰਚਿਆ ਤੇ ਉਹ ਹੱਕਾ ਬੱਕਾ ਰਹਿ ਗਿਆ ਕਿਉਂਕਿ ਉਹਦੀ ਝੌਂਪੜੀ ਜਲ ਕੇ ਰਾਖ ਦਾ ਢੇਰ ਬਣ ਚੁੱਕੀ ਸੀ। ਕਿਉਂਕਿ ਉਹਨੇ ਜਿਹੜੀ ਅੱਗ ਤੇ ਮੱਛੀ ਭੁੰਨ ਕੇ ਖਾਧੀ ਸੀ ਉਹ ਅੱਗ ਉਹਦੀ ਝੌਂਪੜੀ ਨੂੰ ਖਾ ਗਈ। ਉਹ ਰਾਤ ਗਏ ਤੱਕ ਅੱਲਾਹ ਤਾਲਾ ਦੇ ਅੱਗੇ ਗਿਲੇ ਸ਼ਿਕਵੇ ਕਰਦਾ ਰਿਹਾ ਕਿ ਯਾ ਅੱਲਾ ਇਸ ਨਾਲੋਂ ਤਾਂ ਬਿਹਤਰ ਸੀ ਕਿ ਜਿਸ ਤਰ੍ਹਾਂ ਬਾਕੀ ਲੋਕ ਖਤਮ ਹੋਏ ਮੈਂ ਵੀ ਉਹਨਾਂ ਦੇ ਨਾਲ ਖਤਮ ਹੋ ਜਾਂਦਾ। ਮੈਨੂੰ ਪਹਿਲੇ ਤੂੰ ਰੋਜ਼ੀ ਦੀ ਤਲਾਸ਼ ਦੇ ਵਿੱਚ ਘਰੋਂ ਬੇਘਰ ਕੀਤਾ, ਉਸ ਤੋਂ ਬਾਅਦ ਇਸ ਬਿਆਬਾਨ ਜੰਗਲ ਦੇ ਵਿੱਚ ਤੂੰ ਲਿਆ ਕੇ ਮੈਨੂੰ ਕੱਲਿਆਂ ਛੋੜ ਦਿੱਤਾ ਹੈ। ਨਾ ਇੱਥੇ ਖਾਣ ਪੀਣ ਦੀ ਸਹੂਲਤ ਹੈ, ਨਾ ਇੱਥੇ ਰਹਿਣ ਸਹਿਣ ਦੀ ਸਹੂਲਤ ਹੈ। ਮੈਂ ਜਾਵਾਂ ਤੇ ਜਾਵਾਂ ਕਿੱਥੇ। ਅੱਲਾਹ ਤਾਲਾ ਦੇ ਨਾਲ ਗਿਲੇ ਸ਼ਿਕਵੇ ਕਰਦਿਆਂ ਹੀ ਸੌਂ ਗਿਆ। ਲੇਕਿਨ ਸਵੇਰ ਜਦੋਂ ਉਹਦੀ ਅੱਖ ਖੁੱਲੀ ਤੇ ਉਹ ਵੇਖ ਕੇ ਹੈਰਾਨ ਹੋ ਗਿਆ ਕਿ ਇੱਕ ਜਹਾਜ਼ ਲੰਗਰ ਅੰਦਾਜ਼ ਹੋਇਆ ਹੈ ਤੇ ਇੱਕ ਬੰਦਾ ਉਹਦੇ ਕਰੀਬ ਖੜੇ ਹੋ ਕੇ ਉਹਦੇ ਜਾਗਣ ਦਾ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਉਹ ਜਾਗਿਆ ਤੇ ਉਸ ਬੰਦੇ ਨੇ ਉਹਨੂੰ ਕਿਹਾ ਕਿ ਭਾਈ ਉੱਠੋ, ਚਲੋ ਤੈਨੂੰ ਲੈ ਕੇ ਚੱਲਨੇ ਆ। ਉਹ ਹੈਰਾਨ ਹੋਇਆ। ਉਹਨੇ ਕਿਹਾ ਭਾਈ ਤੁਹਾਨੂੰ ਇੱਥੇ ਕਿਹਨੇ ਭੇਜਿਆ? ਉਹਨੇ ਅੱਗੋਂ ਕਿਹਾ ਕਿ ਭਾਈ ਤੁਸੀਂ ਜਿਹੜਾ ਰਾਤ ਨੂੰ ਸਾਨੂੰ ਸਿਗਨਲ ਭੇਜਿਆ ਸੀ ਉਸ ਨੂੰ ਵੇਖ ਕੇ ਤੇ ਅਸੀਂ ਤੁਹਾਡੀ ਮਦਦ ਵਾਸਤੇ ਪਹੁੰਚ ਗਏ ਹਾਂ। ਉਹਨੇ ਕਿਹਾ ਕਿ ਭਾਈ ਮੈਂ ਤਾਂ ਕੋਈ ਸਿਗਨਲ ਨਹੀਂ ਭੇਜਿਆ। ਅੱਗੋਂ ਉਸ ਜਹਾਜ਼ ਵਾਲੇ ਨੇ ਬੋਲਿਆ ਕਿ ਭਾਈ ਰਾਤ ਨੂੰ ਜਿਹੜਾ ਤੂੰ ਅੱਗ ਜਲਾ ਕੇ ਸਾਨੂੰ ਇਸ਼ਾਰਾ ਦਿੱਤਾ ਸੀ, ਕਿਉਂਕਿ ਸਮੁੰਦਰ ਦੀ ਜ਼ੁਬਾਨ ਵਿੱਚ ਜਦੋਂ ਕਿਸੇ ਵੀ ਜਗ੍ਹਾ ਤੇ ਅੱਗ ਜਲਦੀ ਵੇਖੋ ਜਾਂ ਲਾਈਟ ਦਾ ਇਸ਼ਾਰਾ ਵੇਖੋ ਤੇ ਸਾਨੂੰ ਉਸੇ ਟਾਈਮ ਖਬਰ ਹੋ ਜਾਂਦੀ ਕਿ ਇੱਥੇ ਕਿਸੇ ਨਾ ਕਿਸੇ ਨੂੰ ਕੋਈ ਮਸਲਾ ਜ਼ਰੂਰ ਹੈ। ਇਸ ਵਜ੍ਹਾ ਤੋਂ ਅਸੀਂ ਤੁਹਾਡੀ ਮਦਦ ਵਾਸਤੇ ਪਹੁੰਚ ਗਏ ਹਾਂ। ਉਹਨੇ ਅਸਮਾਨ ਵੱਲੋਂ ਵੇਖਿਆ ਤੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕੀਤਾ ਕਿ ਯਾ ਅੱਲਾ ਤੇਰੀ ਜ਼ਾਤ ਦਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਮੇਰੇ ਵਾਸਤੇ ਇਹਨਾਂ ਲੋਕਾਂ ਨੂੰ ਵਸੀਲਾ ਬਣਾਇਆ। ਸਾਡੇ ਵਾਸਤੇ ਇਹ ਸਬਕ ਹੈ ਕਿ ਸਾਨੂੰ ਵੀ ਅੱਲਾਹ ਤਾਲਾ ਦੀ ਰਹਿਮਤ ਤੋਂ ਮਾਯੂਸ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੇ ਹਰ ਕਿਸਮ ਦੇ ਫੈਸਲੇ ਅੱਲਾਹ ਤਾਲਾ ਕੋਲ ਲੈਣ। ਹਰ ਚੀਜ਼ ਨੂੰ ਤੁਹਾਡੇ ਤੱਕ ਪਹੁੰਚਣ ਵਾਸਤੇ ਇੱਕ ਵਕਤ ਮੁਕਰਰ ਹੈ ਤੇ ਜਦੋਂ ਉਹ ਮੁਕਰਰਾ ਵਕਤ ਹੋ ਜਾਂਦਾ ਹੈ ਤੇ ਉਸ ਵਕਤ ਉਹ ਚੀਜ਼ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਸਾਡੇ ਵਾਸਤੇ ਕੀ ਬਿਹਤਰ ਹੈ। ਅੱਲਾਹ ਤਾਲਾ ਸਾਡੇ ਵਾਸਤੇ ਬਿਹਤਰ ਜਾਣਦੇ ਨੇ ਔਰ ਉਹ ਸਾਡੇ ਵਾਸਤੇ ਬਿਹਤਰ ਫੈਸਲੇ ਕਰਦੇ ਨੇ।